ਪੰਜ ਦਰਿਆਵਾਂ ਦੀ ਧਰਤੀ ਉੱਤੇ ਫਰੰਗੀਆਂ ਦੇ ਕਬਜ਼ੇ ਦੇ 173 ਵਰ੍ਹੇ ਪੂਰੇ ਹੋਣ ਉੱਤੇ ਪੰਜਾਬ ਹਾਊਸ ਵਿੱਚ ਇਕੱਠ ਹੋਇਆ ਤੇ ਇਸ ਕਬਜ਼ੇ ਦੀ ਨਿੰਦਿਆ ਕੀਤੀ ਗਈ। ਇਸ ਮੌਕੇ ਤੇ ਗੱਲਬਾਤ ਕਰਨ ਵਾਲੇ ਸੂਝਵਾਨਾ ਆਖਿਆ ਕਿ ਪੰਜਾਬ ਉੱਤੇ ਕਬਜ਼ੇ ਤੋਂ ਬਾਅਦ ਫਰੰਗੀਆਂ ਇਸ ਖਿੱਤੇ ਦੀ ਰਹਿਤਲ ਤੇ ਬੋਲੀ ਖੋਹ ਕੇ ਪੰਜਾਬੀਆਂ ਤੋਂ ਉਹਨਾਂ ਦੀ ਪਛਾਣ ਖੋਹਣ ਦੀ ਸਾਜ਼ਿਸ਼ ਰਚੀ। ਕਿਹੜੀਆਂ ਸਿਆਹ ਹਨੇਰੀਆਂ ਛਾ ਜਾਂਦੀਆਂ ਨੇ ਨਾ ਦਿਨ ਦੇ ਉੱਤੇ, ਇਹ ਉਹ ਦਿਹਾੜੇ ਹੈਗੇ ਸਨ। ਇਹ ਉਹ ਦਿਹਾੜੇ ਸਨ ਕਿ ਤੁਸੀਂ ਦੇਖੋ ਕਿ ਕਿਹਲੀ 300% ਕਲਾ ਇੱਕ ਕਾਇਦਾ ਅਗਰ 1 ਰੁਪਏ ਦਾ ਸੀ ਤੇ ਉਹਨੂੰ 300 ਗੁਣਾ ਖਰੀਦਿਆ ਗਿਆ ਸੀ। ਔਰ ਬਕਾਇਦਾ ਗਿਆ ਸੀ ਕਿਹਾ ਸੀ ਇੱਥੋਂ ਤੱਕ ਸੀ ਕਿ ਕਿੰਨਾ ਉਸ ਵਕਤ 'ਚ ਲਾਇਬ੍ਰੇਰੀਆਂ ਨੇ ਤੇ ਉਸ ਟਾਈਮ ਨਹੀਂ ਹੋਣੀਆਂ। ਉਸ ਟਾਈਮ ਲਾਇਬ੍ਰੇਰੀਆਂ ਕਿੰਨਾ ਕੋ ਮਿਲਦੀਆਂ ਸੀ, ਉਹਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਜਾਂਦੀਆਂ ਸਨ ਬਕਾਇਦਾ। ਔਰ ਇੱਥੋਂ ਤੱਕ ਸੀ ਮੈਂ ਕਹਿੰਦਾ ਕਿ ਬਕਾਇਦਾ ਮੁਕਬਰੀ ਹੁੰਦੀ ਸੀ ਕਿ ਕਿੰਨਾ ਕੋ ਕਲਾਮ ਫੜਿਆ ਜਾਂਦਾ ਸੀ ਜਾਂ ਕਿੰਨਾ ਨੇ ਕਿਤਾਬਾਂ ਦੱਬ ਲਈਆਂ ਸੀ। ਸਾਰੇ ਤੇ ਨਹੀਂ ਨਾ ਵੇਚਣ ਵਾਲੇ ਹੈਗੇ ਸਨ, ਕੋਈ ਗਯੂਰ ਲੋਕ ਵੀ ਹੈਗੇ ਸਨ ਜਿਹਨਾਂ ਆਪਣੇ ਬਜ਼ੁਰਗਾਂ ਦੇ ਸਾਸੇ ਰੱਖੇ ਸੀ। ਉਹਨਾਂ ਦੀਆਂ ਬਕਾਇਦਾ ਮੁਕਬਰੀਆਂ ਦੇ ਨਾਮ ਰੱਖੇ ਜਾਂਦੇ ਸਨ ਕਿ ਕੋ ਇਹ ਚੀਜ਼ਾਂ ਮੌਜੂਦ ਹੈਗੀਆਂ ਨੇ। ਜਦੋਂ ਅੰਗਰੇਜ਼ ਇੱਥੇ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਇਸ ਕੌਮ ਦੀ ਹੋਂਦ ਨੂੰ ਮਕਾਉਣ ਲਈ ਇਹਨਾਂ ਦੀ ਜ਼ਬਾਨ ਨੂੰ ਖੋਹ ਲਵੋ। ਸੋ ਉਹਨਾਂ ਨੇ ਉਸ ਵੇਲੇ 1849 ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਅਸਲਾ ਜਮ੍ਹਾਂ ਕਰਵਾਏਗਾ ਉਸ ਬੰਦੇ ਨੂੰ 2 ਆਨੇ ਦਿੱਤੇ ਜਾਣਗੇ ਤੇ ਜਿਹੜਾ ਬੰਦਾ ਪੰਜਾਬੀ ਕਾਇਦਾ ਜਾਂ ਪੰਜਾਬੀ ਕਿਤਾਬ, ਮੇਰੇ ਇੱਕ ਭਾਈ ਨੇ ਕਿਹਾ ਕਿ 3 ਗੁਣਾ ਜ਼ਿਆਦਾ ਨਹੀਂ, ਉਹਨਾਂ ਨੇ ਕਿਹਾ 6 ਆਨੇ ਦਿੱਤੇ ਜਾਣਗੇ ਉਹਨੂੰ। ਅੱਜ ਸਾਡੇ ਇਸ ਇਕੱਠ ਦਾ ਕਾਰਨ ਹੈ ਕਿ ਅਸੀਂ ਇਹ ਕਾਲਾ ਦਿਹਾੜ ਮਨਾਈਏ ਤਾਂ ਜੇ ਆਪਣੇ ਹੋਣ ਵਾਲੇ ਇਸ ਘਾਟੇ ਨੂੰ ਚੇਤੇ ਕਰੀਏ ਤੇ ਉਸ ਘਾਟੇ ਨਾਲ ਪਏ ਹੋਏ ਖੱਪੇ ਪੂਰਨ ਦੀ ਕੋਸ਼ਿਸ਼ ਕਰੀਏ। ਕਾयदा पाड़ना या कायदा साड़ना कोई छोटा जिहा अमल नहीं। जिस तरह कि उर्दू शेर है फुल दे बारे च लिखिया सी अहमद नदीम कासमी ने कि कत्ल के हादसे से कम तो नहीं, फूल का शाख से जुदा होना। ते वो ते शाख तो जुदा होया है ते जिदी जीभ ही वड़ दित्ती जाए, जिदी जुबान ही वड़ दित्ती जाए, जिन्हों गुंगा करन दी कोशिश कीती जाए, पर वो वैरी कदी कामयाब ना होवे। ये रब दा खास करम नहीं। ਤੇ ਐਸੇ ਲੋਕ ਉਦੋਂ ਵੀ ਹੈ ਸਨ ਜਿਹੜੇ ਪੰਜਾਬ ਨੂੰ ਤਕਸੀਮ ਕਰਵਾਉਣਾ ਚਾਹੁੰਦੇ ਸਨ ਤੇ ਐਸੇ ਲੋਕ ਹੁਣ ਵੀ ਹੈ ਨੇ ਜਿਹੜੇ ਆਂਦੇ ਨੇ ਕਿ ਸਾਡੇ ਲਹੂ ਦੇ ਅਖੀਰਲੇ ਕਤਰੇ ਤੱਕ ਇਸ 5 ਦਰਿਆਵਾਂ ਦੀ ਧਰਤੀ ਵੱਲ ਕੋਈ ਮੈਲੀ ਅੱਖੀਂ ਵੇਖਣ ਵਾਲਾ ਆਇਆ ਤੇ ਅਸੀਂ ਉਹਦੇ ਨਾਲ ਨਿਬੜ ਲਵਾਂਗੇ। ਤੇ ਜਿਹੜੀਆਂ ਸਾਨੂੰ ਗਲਤ ਕਹਾਣੀਆਂ ਜਿਹੜੀਆਂ ਪਾਈਆਂ ਗਈਆਂ ਨੇ, ਫੈਲਾਈਆਂ ਗਈਆਂ ਨੇ, ਉਹ ਬੜੀਆਂ ਕਮਾਲ ਦੀਆਂ ਨੇ। ਉਸ ਵਕਤ ਵੀ ਜਿਹੜੀ ਕਮਾਂਡ ਕਰ ਰਹੇ ਸਨ ਸਿੱਖ ਫੌਜ ਦੀ 2-3 ਰੌਲੇ ਸਨ। ਜਿਹੜੀ ਸਾਡੀ ਹਿਸਟਰੀ ਹੈ ਜਾਂ ਸਾਡੀ ਜਿਹੜੀ ਸੱਚਾਈ ਹੈ ਉਹਨੂੰ ਵੀ ਮੰਨਣਾ ਚਾਹੀਦਾ ਹੈ। ਉਹ ਯੂਪੀ ਔਰ ਸੀਪੀ ਦੇ ਦੋਵੇਂ ਕਮਾਂਡਰ ਸਨ। ਜਿਹੜੀ ਰਾਣੀ ਜਿੰਦਾਂ ਦੇ ਫੌਜ ਦੇ ਕਮਾਂਡਰ ਸਨ, ਦੋਵੇਂ ਉੱਥੋਂ ਦੇ ਸਨ ਔਰ ਉਹ ਅੰਗਰੇਜ਼ਾਂ ਨਾਲ ਰਲ ਚੁੱਕੇ ਸਨ। ਜਿਹੜੇ ਸਰ ਅਰਬਨ ਏਰੀਆਜ਼ ਨੇ ਨਾ, ਉਸ ਉੱਥੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਨਾ, ਉਹ ਘਰ 'ਚ ਮਾਸਟਰ ਜਾਂਦਾ ਨਾ, ਉਹ ਪੁੱਛਦਾ ਉਸ ਦਾ ਤੁਸੀਂ ਕਿਹੜੀ ਜ਼ਬਾਨ ਬੋਲਦੀਆਂ, ਉਹ ਫਿਰ ਕੋਸ਼ਿਸ਼ ਕਰਦੀਆਂ ਉਰਦੂ ਬੋਲਣ ਦੀਆਂ। ਉਹ ਸਾਡੇ ਮਾਸਟਰ ਵੀ ਮਾਸ਼ਾਅੱਲਾ ਉਸ ਤਰ੍ਹਾਂ ਦੇ ਨੇ, ਫਿਰ ਉਹ ਉਰਦੂ ਨੂੰ ਟੇਕ ਕਰ ਦਿੰਦੇ ਆ। ਇਸ ਦਫਾ ਹੁਣ ਫਿਰ ਸੈਂਸਸ ਹੋ ਰਹੀ ਹੈ। ਅਮਰੀਕਾ ਦੇਸ਼ ਦੇ ਕਣਕ ਤੇ ਖਾਈਏ, ਨਹੀਂ ਤਾਂ ਭੁੱਖੇ ਮਰਦੇ ਜਾਈਏ। ਉਹ ਆਪਣੇ ਖੇਤਾਂ ਨੂੰ ਨਾ ਵਾਈਏ, ਆਪਣੀ ਰੋਜ਼ੀ ਆਪ ਕਮਾਈਏ। ਕਿਉਂ ਬੈਠੇ ਆ ਹਿੰਮਤਾਂ ਹਾਰੇ। ਲੀਡਰਾਂ ਨੇ ਸਬਕ ਪੜ੍ਹਾਇਆ, ਸਾਡੇ ਦੇਸ਼ ਨੇ ਕਣਕ ਨਾ ਮਾਇਆ। ਸਾਡਾ ਜੀਣਾ ਬਹੁਤ ਔਖਾ, ਸਖੀਆਂ ਨੇ ਜੇ ਖੈਰ ਨਾ ਪਾਇਆ। ਕੰਮ ਚੋਰਾਂ ਦੇ ਇਹੋ ਹੀ ਨਾਰੇ। ਖੋਜ ਪਰਖ ਦੀ ਗੱਲ ਕਰਦਿਆਂ ਪਰੋਣੇ ਆਖਿਆ ਕਿ ਕਿਸੇ ਧਰਤੀ ਤੋਂ ਉਹਦੀ ਬੋਲੀ ਖੋਹ ਲੈਣਾ ਸਭ ਤੋਂ ਵੱਡਾ ਜ਼ੁਲਮ ਹੈ। ਹਰ ਹਮਲਾਵਰ ਆਇਆ ਨਾ, ਉਹਨੇ ਸਾਨੂੰ ਚੰਗਾ ਰੋਂਦਿਆ ਔਰ ਰੋਂਦਿਆ ਇਸ ਹੱਦ ਤੱਕ ਕਿ ਸਾਡਾ 3-3 ਲੱਖ ਬੰਦਾ ਵੀ ਮਾਰਿਆ ਵਾ। 1762 ਦੇ ਵਿੱਚ ਵੱਡੇ ਘਾਲੂਘਾਰੇ ਦੇ ਵਿੱਚ ਇਸੇ ਤਰ੍ਹਾਂ ਹੀ ਹੋਇਆ ਸੀ। ਔਰ ਇਸ ਤੋਂ ਬਾਅਦ ਫੌਰੀ ਬਾਅਦ 12 ਵੱਖ-ਵੱਖ ਥਾਵਾਂ ਦੇ ਉੱਤੇ 12 ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ 12 ਵੱਡੀਆਂ ਮਿਸਲਾਂ ਸਾਹਮਣੇ ਆਈਆਂ। ਅੱਜ ਸਾਨੂੰ ਲੋੜ ਸਿਰਫ ਇਹ ਵੇ ਕਿ ਕਿਆ ਅਸੀਂ ਲੋਕ ਜੋੜ ਸਕਨੇ ਹਾਂ। ਅਸੀਂ ਅੱਗੋਂ ਆਪਣੀ ਨਸਲ ਤੱਕ ਦੂਸਰੀ ਇੱਕ ਤੇ ਸਾਡੇ ਨਾਲ ਹੈ ਨਾ ਜਿਹੜੀ 30-50 ਸਾਲ ਦੀ, ਉਹ ਅਸੀਂ ਤੁਸੀਂ ਸਾਰੇ ਇਕੱਠੇ, ਕਿਆ ਅਸੀਂ ਇਹ ਜਿਹੜਾ ਸੱਦਾ ਹੈ, ਇਹ ਸੁਣਿਆ ਹੈ, ਇਹ ਜਿਹੜਾ ਚਾਨਣ ਹੈ, ਇਹ ਕਿ ਅਸੀਂ 20 ਸਾਲ ਦੇ ਲੋਕ ਜਿਹੜੇ ਨੇ, ਬੱਚੇ ਨੇ ਸਾਡੇ 15 ਸਾਲ ਦੇ, ਉਹਨਾਂ ਦੇ ਕੰਨਾਂ ਤੀਕਰ ਇਹ ਗੱਲ ਅਪਣਾਉਣ 'ਚ ਜੇ ਅਸੀਂ ਕਾਮਯਾਬ ਹੋ ਜਾਈਏ
ਤੇ ਫਿਰ ਪੰਜਾਬੀ ਕਿਤੇ ਨਹੀਂ ਜਾਂਦਾ ਤੇ ਪੰਜਾਬੀ ਵੀ ਕਿਤੇ ਨਹੀਂ ਜਾਂਦੇ। ਸਾਡੀ ਪੰਜਾਬੀ ਤੇ ਅੱਜ ਵੀ ਉੱਥੇ ਹੀ ਹੈ। ਪੰਜਾਬੀ ਜ਼ੁਬਾਨ ਤੇ ਅੱਜ ਵੀ ਨਹੀਂ ਪੜ੍ਹਾਈ ਜਾਂਦੀ। ਜਿਹੜੇ ਕਾਇਦੇ ਖੋਏ ਗਏ, ਜਿਹੜਾ ਨਿਸਾਬ ਖੋਇਆ ਗਿਆ, ਜਿਹੜੀਆਂ ਤਾਲੀਮਾਤ ਖੋਈਆਂ ਗਈਆਂ, ਉਹ ਤੇ ਸਾਨੂੰ ਅੱਜ ਵੀ ਵਾਪਸ ਨਹੀਂ ਮਿਲੀਆਂ। 72-74 ਵਰੇ ਗੁਜ਼ਰਨ ਦੇ ਬਾਵਜੂਦ ਅਸੀਂ ਆਜ਼ਾਦੀ ਤਾਂ ਹਾਸਲ ਕਰ ਲਈ, ਪਰ ਇਸ ਨਾਮ ਦੀ ਆਜ਼ਾਦੀ ਨੇ ਸਾਨੂੰ ਅਮਲਨ ਆਜ਼ਾਦੀ ਨਹੀਂ ਦਿੱਤੀ। ਇਸ ਆਜ਼ਾਦੀ ਲਈ, ਨਾਮ ਦੀ ਆਜ਼ਾਦੀ ਤੋਂ ਅਮਲਨ ਆਜ਼ਾਦੀ ਔਰ ਆਜ਼ਾਦੀ ਦੇ ਨਿਫਾਜ਼ ਤੱਕ ਦਾ ਪੈਂਡਾ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਔਰ ਸਾਡੀਆਂ ਇਹਨਾਂ ਨਸਲਾਂ ਨੂੰ ਤੈਅ ਕਰਨਾ ਪਵੇਗਾ। ਔਰ ਇਹ ਉਹ ਪੈਂਡਾ ਹੈ ਜਦ ਤੀਕਰ ਅਸੀਂ ਆਪਣੀ ਜ਼ੁਬਾਨ, ਆਪਣੀ ਹੋਂਦ, ਆਪਣਾ ਕਲਚਰ, ਆਪਣੀ ਰਹਿਤਲ, ਆਪਣੀ ਮਿਊਜ਼ਿਕ, ਆਪਣਾ ਸੂਫੀਇਜ਼ਮ ਨਾਲ ਲੈ ਕੇ ਨਹੀਂ ਟੁਰਦੇ, ਸਾਨੂੰ ਉਹ ਮੰਜ਼ਿਲ ਨਹੀਂ ਮਿਲੇਗੀ। ਪੰਜਾਬੀਆਂ ਤੋਂ ਉਹਨਾਂ ਦੀ ਜ਼ੁਬਾਨ ਖੋਣ ਵਾਸਤੇ, ਪੰਜਾਬੀ ਤਾਲੀਮ ਨੂੰ ਰੋਕਣ ਵਾਸਤੇ ਉਹਨਾਂ ਲੋਕਾਂ ਨੂੰ ਵੇਖਿਆ ਕਿ ਉਹ ਕਾਇਦੇ ਜਿਹੜੇ ਪੰਜਾਬੀ 'ਚ ਪੜ੍ਹੇ ਜਾਂਦੇ ਨੇ, ਉਹ ਅਗਰ ਤੁਸੀਂ ਵੇਚ ਦਿਓਗੇ ਤਾਂ ਅਸੀਂ ਤੁਹਾਨੂੰ ਉਹਦਾ ਆਮ ਕਿਤਾਬਾਂ ਨਾਲੋਂ ਜ਼ਿਆਦਾ ਮੁੱਲ ਦਿਆਂਗੇ। ਦੱਸੋ, ਜੋ ਸਾਨੂੰ ਤਾਰੀਖ ਦੱਸਦੀ ਹੈ ਕਿ ਉਹ ਇੱਕ ਟਕੇ ਦਾ ਕਾਇਦਾ ਜਿਹੜਾ ਹੈ ਉਹਨਾਂ 2 ਆਨੇ, 4 ਆਨੇ ਜਾਂ 6 ਆਨੇ 'ਚ ਵਾਪਸ ਲਿਆ ਔਰ ਉਹਨੂੰ ਜਲਾ ਦਿੱਤਾ ਗਿਆ। ਜਦੋਂ ਮਹਾਰਾਣੀ ਜਿੰਦਾ ਆਪਣਾ ਸ਼ੇਖੂਪੁਰ ਦੇ ਕਿਲੇ ਵਿੱਚ ਕੈਦ ਸੀ ਨਾ, ਉਹਨੇ ਬੜਾ ਹੀ ਦਰਦਨਾਕ ਇੱਕ ਹੱਥ ਲਿਖਿਆ ਸੀ। ਉਹ ਸਾਡੇ ਮਿਊਜ਼ੀਅਮ ਵਿੱਚ ਮੌਜੂਦ ਸਿੱਖ, ਔਰ ਮੇਰੇ ਕੋਲ ਉਹਦੀ ਕਾਪੀ ਹੈ। ਯਾਨੀ ਇੱਕ ਹੁੰਦਾ ਨਾ ਬੰਦਾ ਫੜ ਮਾਰਦਾ, ਉਹ ਉਹਨੇ ਪੰਜਾਬੀ ਵਿੱਚ ਲਿਖਿਆ ਹੈ। ਯਾਨੀ ਇਹ ਕਹਿਣਾ ਕਿ ਉਹਨੇ ਪੰਜਾਬੀ ਨੂੰ ਰੋਕ ਦਿੱਤਾ, ਨਹੀਂ। ਔਰ ਇਹਦਾ ਦੂਜਾ ਸਬੂਤ ਉਹ ਵੀ ਸਿੱਖਾਂ ਦੀਆਂ ਵੀ ਕਿਤਾਬਾਂ ਵਿੱਚ ਤੇ ਅੰਗਰੇਜ਼ਾਂ ਦੀਆਂ ਕਿਤਾਬਾਂ ਵਿੱਚ ਵੀ ਮਿਲਦਾ ਹੈ। ਉਹ ਇਹ ਸੀ, ਅਵਾਮੀ ਬੰਦਾ ਵੇਖੋ ਕਿਸ ਲੈਵਲ ਤੱਕ ਉਹ ਆਪਣੇ ਆਪ ਨੂੰ ਥੱਲੇ ਮਹਾਰਾਜਾ ਬਣਿਆ ਤੇ ਇਹਨੂੰ ਸਜ਼ਾ ਹੋ ਗਈ। ਯਾਨੀ ਹਰਮੰਦਰ ਸਾਹਿਬ ਵਿੱਚ ਇਹਨੂੰ ਥੰਮ ਨਾਲ ਬੰਨ ਦਿੱਤਾ ਗਿਆ। ਉਹਨੇ ਕਿਹਾ ਸਜ਼ਾ ਤੇਰੀ ਹੈ, ਤੂੰ ਸਾਡੀ ਮਰਿਆਦਾ ਪੂਰੀ ਨਹੀਂ ਕੀਤੀ। ਮਹਾਰਾਜਾ ਹੋ ਕੇ ਜਿਹੜਾ ਉਹ ਸ਼ਾਮ ਤੱਕ ਬਜਿਆ ਰਿਹਾ ਥੰਮ ਦੇ ਨਾਲ। ਜਦੋਂ ਉਹਨਾਂ ਦੇ ਭਾਈਆਂ ਨੇ ਉਹਨੂੰ ਮਾਫ ਕੀਤਾ, ਉਦੋਂ ਮਾਫ ਹੋਇਆ। ਇਹ ਉਹਦਾ ਜਜ਼ਬਾ ਸੀ। ਦੇਖੋ, ਪੰਜਾਬ ਹਾਊਸ ਵਿੱਚ ਫਰੰਗੀ ਕਬਜ਼ੇ ਦੇ ਦਿਹਾੜ ਨੂੰ ਇੰਜ ਮਨਾਉਣਾ ਪੰਜਾਬੀ ਜਾਗ੍ਰਿਤੀ ਦਾ ਵੱਡਾ ਸਬੂਤ ਹੈ। ਕੈਮਰਾ ਟੀਮ ਮੁਹੰਮਦ ਫਾਰੂਕ ਤੇ ਹਾਰਿਸ ਮਲਿਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ।